ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਆਟੋ, ਲਾਈਫ, ਬਿਜ਼ਨਸ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੋਲਰ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮਾਟ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿੱਥੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਸਭ ਤੋਂ ਪਹਿਲਾਂ ਬੀਜੇਪੀ ਦੀ ਗੱਲ ਕਰਦੇ ਹਾਂ। ਉਹਨਾਂ ਨੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਆ ਇਲੈਕਸ਼ਨਾਂ ਲਈ। ਅਡਵਾਨੀ ਆਊਟ। ਬਿਲਕੁਲ ਜੀ, ਇਹ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਲਿਸਟ ਹੈ। ਹਾਲਾਂਕਿ ਇਹਦੇ ਵਿੱਚ ਪੰਜਾਬ ਵਾਲੀ ਸਾਈਡ ਤੋਂ ਕੋਈ ਉਮੀਦਵਾਰ ਜਿਹੜਾ ਉਹਨਾਂ ਨੇ ਅਨਾਊਂਸ ਨਹੀਂ ਕੀਤਾ। 184 ਉਮੀਦਵਾਰਾਂ ਦੀ ਜਾਰੀ ਕੀਤੀ ਹੈ। ਜਿਹੜੇ ਕੇਂਦਰੀ ਮੰਤਰੀ ਨੇ JP ਨੱਡਾ, ਉਹਨੇ ਇਹਦੇ 'ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਾਰਾਣਸੀ ਤੋਂ, ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਊ ਤੋਂ ਚੋਣ ਜਿਹੜੇ ਉਹ ਲੜਨਗੇ। ਔਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਜਿਹੜਾ ਜੀ ਉਹ ਚੋਣਾਂ ਦੇ ਵਿੱਚ ਉਤਾਰਿਆ ਗਿਆ। ਹਾਲਾਂਕਿ ਉਹਨੂੰ ਪਹਿਲਾਂ ਰਾਜ ਸਭਾ ਦਾ ਮੈਂਬਰ ਜਿਹੜਾ ਜੀ ਉਹਦੇ ਕੁਝ ਸਮਾਂ ਪਹਿਲਾਂ ਬਣਾਇਆ ਗਿਆ ਸੀਗਾ। ਔਰ ਅਮਿਤ ਸ਼ਾਹ ਜਿਹੜਾ ਜੀ ਉਹ ਗਾਂਧੀ ਨਗਰ ਤੋਂ ਚੋਣ ਜਿਹੜਾ ਉਹ ਲੜਨਗੇ। ਔਰ ਇਹ ਹਲਕਾ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਹੈ ਜੀ, ਜਿੱਥੋਂ ਉਹ ਲਗਾਤਾਰ ਚੋਣ ਜਿਹੜੀ ਉਹ ਲੜਦੇ ਰਹੇ ਆ। ਇਹਦਾ ਮਤਲਬ ਇਹ ਕਿ ਲਾਲ ਕ੍ਰਿਸ਼ਨ ਅਡਵਾਨੀ ਸਿਆਸਤ ਤੋਂ ਜਬਰੀ ਰਿਟਾਇਰ ਜਿਹੜੇ ਜੀ ਉਹ ਕਰ ਦਿੱਤੇ ਗਏ ਆ। ਅਮਿਤ ਸ਼ਾਹ ਤੋਂ ਇਲਾਵਾ ਨਿਤਿਨ ਗਡਕਰੀ ਨਾਗਪੁਰ ਤੋਂ, ਹੇਮਾ ਮਾਲਿਨੀ ਮਥੁਰਾ ਤੋਂ, ਸਮ੍ਰਿਤੀ ਇਰਾਨੀ ਅਮੇਠੀ ਤੋਂ, ਜਿਹੜਾ ਕਿ ਹਲਕਾ ਰਾਹੁਲ ਗਾਂਧੀ ਦਾ, ਉਹਦੇ ਖਿਲਾਫ ਜਿਹੜਾ ਜੀ ਉਹ ਚੋਣ ਲੜੂਗੀ। VK ਸਿੰਘ ਜਿਹੜਾ ਜੀ ਉਹ ਗਾਜ਼ੀਆਬਾਦ ਤੋਂ, ਮਹੇਸ਼ ਸ਼ਰਮਾ ਗੌਤਮ ਬੁੱਧ ਨਗਰ ਤੋਂ ਚੋਣ ਜਿਹੜਾ ਜੀ ਉਹ ਲੜਨਗੇ। ਜੰਮੂ ਕਸ਼ਮੀਰ ਦੇ ਉਮੀਦਵਾਰਾਂ ਦਾ ਐਲਾਨ ਵੀ ਜਿਹੜਾ ਜੀ ਉਹ ਕੀਤਾ ਗਿਆ। ਤੋਂ ਜੁਗਲ ਕਿਸ਼ੋਰ ਜਿਹੜਾ ਜੰਮੂ ਲੋਕ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਜਿਹੜਾ ਜੀ ਉਹ ਹੋਊਗਾ। ਰਾਜਸਥਾਨ ਦੇ ਉਮੀਦਵਾਰ ਵੀ ਇਹਦੇ ਵਿੱਚ ਜਿਹੜੇ ਐਲਾਨੇ ਗਏ ਆ। 14 ਰਿਪੀਟ ਕੀਤੇ ਗਏ ਆ, 2 ਜਿਹੜੇ ਆ ਇਹ ਤੋਂ ਬਦਲੇ ਗਏ ਆ। ਮਹਾਰਾਸ਼ਟਰ ਦੇ ਵੀ ਜਿਹੜੇ ਜੀ ਉਮੀਦਵਾਰ ਕੁਝ ਐਲਾਨੇ ਗਏ ਆ, ਜਿਹਦੇ ਵਿੱਚ ਪੂਨਮ ਮਹਾਜਨ ਜਿਹੜੀ ਹੈ ਜੀ ਉਹ ਮੁੰਬਈ ਉੱਤਰੀ ਕੇਂਦਰੀ ਹਲਕੇ ਤੋਂ, ਔਰ ਸੁਭਾਸ਼ ਭਾਮਰੇ ਧੂਲੇ ਹਲਕੇ ਤੋਂ, ਹੰਸਰਾਜ ਅਹੀਰ ਚੰਦਰਪੁਰ ਤੋਂ ਚੋਣ ਜਿਹੜੀ ਹੈ ਜੀ ਲੜਨਗੇ। ਹੁਣ ਜਿਹੜਾ ਜੀ ਇਹਦੇ ਵਿੱਚੋਂ, ਕਿਉਂਕਿ ਪਹਿਲਾਂ ਵੀ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਹੜੇ 75+ ਨੇ ਉਹਨਾਂ ਨੂੰ ਸਾਈਡ ਲਾਈਨ ਜਿਹੜਾ ਉਹ ਕੀਤਾ ਜਾਊਗਾ। ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦੇ ਨਾਲ ਜੋ ਕੁਝ ਜਿਹੜਾ ਜੀ ਉਹ ਮੌਜੂਦਾ ਸਰਕਾਰ ਵੰਡ ਤੋਂ ਬਾਅਦ ਕੀਤਾ ਗਿਆ, ਉਹਦੀਆਂ ਬੜੀਆਂ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਘੁੰਮਦੀਆਂ ਫਿਰਦੀਆਂ, ਕਿਵੇਂ ਉਹਨੂੰ ਜਿਹੜਾ ਜੀ ਉਹ ਇਗਨੋਰ ਕੀਤਾ ਗਿਆ। ਹੁਣ ਜਦੋਂ ਕਿ ਉਹਦੀ ਟਿਕਟ ਹੀ ਜਿਹੜੀ ਹੈ ਜੀ ਉਹ ਕੱਟ ਦਿੱਤੀ ਗਈ ਆ, ਉਦੋਂ ਬਾਅਦ ਰਿਐਕਸ਼ਨ ਆਉਂਦਾ ਲਾਲ ਕ੍ਰਿਸ਼ਨ ਅਡਵਾਨੀ ਦਾ, ਕਿਉਂਕਿ ਨਾ ਉਹਨਾਂ ਨੂੰ ਜਿਹੜਾ ਜੀ ਲਿਆ ਗਿਆ ਸੀਗਾ ਮੰਤਰੀ ਮੰਡਲ ਦੇ ਵਿੱਚ, ਨਾ ਕੁਛ ਜਿਹੜਾ ਜੀ ਉਹ ਹੋਰ, ਉਦੋਂ ਤੱਕ ਉਹਦਾ ਕੋਈ ਰਿਐਕਸ਼ਨ ਜਿਹੜਾ ਜੀ ਨਹੀਂ ਆਇਆ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਦਾ ਇੱਕ ਜਿਹੜਾ ਧੜਾ, ਉਹਨੂੰ ਵੀ ਬਿਲਕੁਲ ਖੁੱਡੇ ਲਾਈਨ ਜਿਹੜਾ ਜੀ ਉਹ ਲਾ ਕੇ ਰੱਖਿਆ ਭਾਰਤੀ ਜਨਤਾ ਪਾਰਟੀ ਨੇ। ਕੀ ਇਹ ਰਿਐਕਟ ਕਰਦਾ ਜਾਂ ਸਾਰਾ ਕੁਛ ਜਿਹੜਾ ਜੀ ਚੁੱਪ ਕਰਕੇ ਪਹਿਲਾਂ ਵਾਂਗੂ ਜਿਹੜਾ ਜੀ ਉਹ ਝੱਲ ਲੈਂਦਾ? ਇਹ ਬੜਾ ਇੰਟਰਸਟਿੰਗਲੀ ਦੇਖਣ ਵਾਲਾ ਜੀ। ਦੇਖੋ, ਇਹਨਾਂ ਨੇ ਬਹੁਤ ਪੁਰਾਣੇ ਜਿਹੜੇ ਖੁੱਡੇ ਲਾਈਨ ਤੋਂ ਲਾਏ ਦਿੱਤੇ ਆ। ਤੇ ਅੱਗੇ ਗੱਲ ਕਰਦੇ ਆ ਜੀ, ਸਿੱਟ ਬੈਠੀ ਹੋਈ ਆ ਬਰਗਾੜੀ ਬਾਈਬਲ ਕਲਾਂ ਕਾਂਡ ਜੋ ਹੋਇਆ ਸੀਗਾ, ਉਸ ਦੀ ਉਹ ਦੇਖ ਰੇਖ ਕਰ ਰਹੇ ਆ। ਉਸ ਦੇ ਵਿੱਚ ਖੁਲਾਸਾ ਹੋਇਆ ਕਿ ਪੁਲਿਸ ਨੇ ਗੋਲੀਆਂ ਚਲਾਉਣ ਦੇ ਲਈ ਇਜਾਜ਼ਤ ਹੀ ਨਹੀਂ ਲਈ ਸੀ। ਬਿਲਕੁਲ ਜੀ, ਐਕਚੁਅਲੀ ਇੱਕ ਤਾਂ ਜਿਹੜੀ ਦੀ SIT ਨੂੰ ਪਰਮਿਸ਼ਨ ਮਿਲ ਗਈ ਆ, ਜਿਹੜਾ ਡੇਰਾ ਮੁਖੀ ਆ ਉਹਦੇ ਤੋਂ ਪੁੱਛਗਿੱਛ ਕਰਨ ਦੇ ਵਾਸਤੇ, ਕਿਉਂਕਿ ਬਾਰ-ਬਾਰ ਉਹਦਾ ਨਾਮ ਜਿਹੜਾ ਦੀ ਵੱਖ-ਵੱਖ ਗਵਾਹਾਂ ਨੇ ਲਿਆ। ਜਿਹੜੇ ਬੇਅਦਬੀ ਮਾਮਲੇ ਦੇ ਵਿੱਚ ਫੜੇ ਗਏ ਆ, ਉਹ ਵੀ ਡੇਰੇ ਦੀ ਜਿਹੜੀ ਅਹਿਮ ਕਮੇਟੀ ਆ ਡੇਰੇ ਨੂੰ ਚਲਾਉਣ ਵਾਲੀ, ਉਹਦੇ ਉਹ ਮੈਂਬਰ ਨੇ ਖਾਸ। ਔਰ ਹੁਣ ਜਿਹੜੀ ਆ ਜੀ ਜਲਦੀ SIT ਸੁਨਾਰੀਆ ਜੇਲ੍ਹ ਜਿਹੜੀ ਰੋਹਤਕ ਦੇ ਵਿੱਚ ਆ, ਉੱਥੇ ਜਾ ਕੇ ਡੇਰਾ ਮੁਖੀ ਤੋਂ ਪੁੱਛਗਿੱਛ ਜਿਹੜੀ ਜੀ ਉਹ ਕਰੂਗੀ। ਉਧਰ ਜਿਹੜੀ SIT ਆ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਜਿਹੜਾ ਜੀ ਦੱਸਿਆ, ਜਿਹੜੀ ਬਹਿਸ ਹੋਈ ਆ ਇੱਕ ਜਿਹੜੀ ਚਰਨਜੀਤ ਸ਼ਰਮਾ ਦੀ
ਐਪਲੀਕੇਸ਼ਨ ਜਿਹੜੀ ਲਾਈ ਹੋਈ ਆ ਉਹਨੂੰ ਰੱਦ ਕਰਵਾਉਣ ਦੇ ਵਾਸਤੇ। ਉਹਦੇ ਵਿੱਚ ਉਹਨੇ ਇਹ ਗੱਲ ਜਿਹੜੀ ਆ ਦੱਸੀ ਆ ਕਿ 14 ਅਕਤੂਬਰ 2015 ਨੂੰ ਬਾਈਬਲ ਕਲਾਂ ਦੇ ਵਿੱਚ ਬੇਅਦਬੀ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਸ਼ਰਧਾਲੂਆਂ ਦੇ ਉੱਤੇ ਪੁਲਿਸ ਨੇ ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਨਹੀਂ ਲਈ ਤੇ ਇਸ ਗੋਲੀਕਾਂਡ ਦੇ ਵਿੱਚ 2 ਸਿੱਖ ਮੁਜ਼ਾਹਰਾਕਾਰੀ ਜਿਹੜੇ ਵੀ ਉਹ ਮਾਰੇ ਗਏ ਸਨ। SIT ਦੇ ਵੱਲੋਂ ਚਰਨਜੀਤ ਸ਼ਰਮਾ ਦੀ ਜ਼ਮਾਨਤ ਦੇ ਉੱਤੇ ਜਵਾਬ ਦਿੰਦਿਆਂ ਇਹ ਖੁਲਾਸਾ ਜਿਹੜਾ ਉਹ ਕੀਤਾ ਗਿਆ। ਚਰਨਜੀਤ ਸ਼ਰਮਾ ਇਸ ਗੋਲੀਕਾਂਡ ਦੇ ਵਿੱਚ ਮੁਲਜ਼ਮ ਹੈ ਔਰ 27 ਜਨਵਰੀ ਨੂੰ ਹੁਸ਼ਿਆਰਪੁਰ ਦੇ ਉਹਦੇ ਘਰੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਪੁਲਿਸ ਨੇ ਕਿਹਾ ਸੀਗਾ ਕਿ ਉਹ ਬਾਹਰ ਭੱਜਣ ਦੀ ਤਾਕ ਦੇ ਵਿੱਚ ਸੀਗਾ। ਕਪੂਰਥਲਾ ਦੇ SSP ਤੇ SIT ਦੇ ਅਹਿਮ ਮੈਂਬਰ ਜਿਹੜੇ ਸਤਿੰਦਰ ਸਿੰਘ ਹੁਰੀ ਨੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਹ ਜਿਹੜੀ ਇਹਦੀ ਗੱਲ ਦੱਸੀ ਹੈ ਕਿ ਬਾਈਬਲ ਕਲਾਂ ਦੇ 2 ਮੁਜ਼ਾਹਰਾਕਾਰੀਆਂ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਸਾਫ਼ ਦੱਸਿਆ ਗਿਆ ਕਿ ਉਹਨਾਂ ਦੇ ਉੱਤੇ ਗੋਲੀਆਂ ਬਹੁਤ ਨੇੜਿਓਂ ਚਲਾਈਆਂ ਗਈਆਂ ਜਦੋਂ ਕਿ ਉਹ ਬੈਠੇ ਹੋਏ ਸੀਗੇ। ਗੋਲੀਆਂ ਉਹਨਾਂ ਦੇ ਸਰੀਰਾਂ ਦੇ ਉੱਪਰਲੇ ਪਾਸਿਓਂ ਲੱਗੀਆਂ, ਜਿਹਦੇ ਤੋਂ ਸਪਸ਼ਟ ਹੁੰਦਾ ਕਿ ਪੁਲਿਸ ਨੇ ਆਪਣੀ ਸਵੈ ਰੱਖਿਆ ਦੇ ਵਾਸਤੇ ਗੋਲੀਆਂ ਨਹੀਂ ਚਲਾਈਆਂ ਬਲਕਿ ਬੈਠੇ ਹੋਏ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ। ਉਸ ਵੇਲੇ ਭਾਵੇਂ ਜੈਤਾ ਦੇ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਪ੍ਰਿਤਪਾਲ ਸਿੰਘ ਮੌਕੇ ਦੇ ਉੱਤੇ ਮੌਜੂਦ ਸੀਗੇ ਪਰ ਫਿਰ ਵੀ ਮੁਜ਼ਾਹਰਾਕਾਰੀ ਜਿਹੜੇ ਸੀ ਉਹਨਾਂ ਨੂੰ ਖੰਡਾਉਣ ਲਈ ਲਾਠੀ ਚਾਰਜ ਦੀ ਇਜਾਜ਼ਤ ਨਹੀਂ ਲਈ ਗਈ। ਪ੍ਰਿਤਪਾਲ ਹੋਰਾਂ ਦਾ ਬਿਆਨ SIT ਦੇ ਵੱਲੋਂ ਜੱਜ ਦੇ ਮੂਹਰੇ ਰਿਕਾਰਡ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਕੋਈ ਪਰਮਿਸ਼ਨ ਨਹੀਂ ਲਈ। ਬਾਅਦ ਦੇ ਵਿੱਚ ਲੈਟਰ ਲਿਖਾ ਕੇ ਉਹਦੇ ਉੱਤੇ ਜਬਰੀ ਸਾਈਨ ਜਿਹੜੇ ਵੀ ਉਹ ਕਰਵਾਏ ਗਏ ਆ। ਪਿਛਲੇ ਵਰੇ ਰਿਟਾਇਰਡ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਬਾਜਾਖਾਨਾ ਪੁਲਿਸ ਥਾਣੇ ਦੇ ਵਿੱਚ ਦਰਜ FIR ਦੇ ਵਿੱਚ ਚਰਨਜੀਤ ਸ਼ਰਮਾ, ਵਿਕਰਮ ਸਿੰਘ, ਪ੍ਰਦੀਪ ਸਿੰਘ, ਅਮਰਜੀਤ ਸਿੰਘ ਕੁਲਾਰ ਵਰਗੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਨਾਮ ਸ਼ਾਮਲ ਇਹਦੇ ਵਿੱਚ ਜਿਹੜਾ ਜੀ ਉਹ ਕੀਤੇ ਗਏ ਸੀਗੇ ਔਰ ਅਦਾਲਤ ਨੂੰ ਇਹ ਦੱਸਿਆ ਗਿਆ ਸੀਗਾ ਕਿ ਝੂਠੇ ਸਬੂਤ ਬਣਾਉਣ ਲਈ ਚਰਨਜੀਤ ਸ਼ਰਮਾ ਦੀ ਜਿਪਸੀ ਦੇ ਉੱਤੇ ਬਠਿੰਡੇ ਦੇ ਵਿੱਚ ਲਿਜਾ ਕੇ ਗੋਲੀਆਂ ਚਲਾਈਆਂ ਗਈਆਂ। ਉਹ ਪੁਲਿਸ ਨੇ ਰਾਈਫਲ ਵੀ ਬਰਾਮਦ ਕਰ ਲਈ ਆ। ਉਹ ਪੁਲਿਸ ਨੇ ਬੰਦਾ ਵੀ ਭਾਲ ਲਿਆ ਜਿਹਦੀ ਉਹ ਰਾਈਫਲ ਆ ਤੇ ਜਿਹੜਾ ਉਹ ਫਾਰਮ ਹਾਊਸ ਵੀ ਭਾਲ ਲਿਆ ਜਿੱਥੇ ਲਿਜਾ ਕੇ ਜਿਪਸੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ। ਔਰ ਇਹ ਜਿਹੜਾ ਦੀ ਆਖਿਆ ਗਿਆ ਸੀਗਾ ਇਸ ਮਸਲੇ ਦੇ ਉੱਤੇ ਕਿ ਜਿਹੜੀ ਪੁਲਿਸ ਹੈ ਉਹਨੇ ਆਪਣੀ ਸਵੈ ਰੱਖਿਆ ਦੇ ਵਾਸਤੇ ਗੋਲੀ ਚਲਾਈ ਸੀ ਜਦੋਂ ਕੋਈ ਸਾਰਾ ਕੁਝ ਜਿਹੜਾ ਜੀ ਉਹ ਝੂਠਾ ਸਾਬਤ ਹੋ ਗਿਆ। ਇਸ ਮਾਮਲੇ ਦੇ ਉੱਤੇ ਜਿਹੜੀ ਅਗਲੀ ਸੁਣਵਾਈ ਹੈ ਜੀ ਉਹ ਹੁਣ 7 ਮਈ ਨੂੰ ਹੋਊਗੀ ਜੀ। ਸੋ ਲੰਬੀ ਤਰੀਕ ਜਿਹੜੀ ਹੈ ਜੀ ਉਹ ਪੈ ਗਈ ਹੈ ਇਹ ਹਾਈ ਕੋਰਟ ਦੇ ਜੀ। ਤੇ ਅੱਗੇ ਗੱਲ ਕਰਦੇ ਹਾਂ ਸਰਕਾਰ ਦੇ ਚਿੱਟੇ ਦੇ ਦਾਅਵੇ ਤੇ ਹਕੀਕਤਾਂ ਦੇ ਵਿੱਚ ਕਿੰਨਾ ਕੁ ਫਰਕ ਹੈ? ਜੀ ਜਦੋਂ 2 ਸਾਲ ਹੋਏ ਆ ਜੀ ਆਪਣੇ ਸਰਕਾਰ ਨੂੰ ਤਾਂ ਉਦੋਂ ਜਿਹੜਾ ਸਰਕਾਰ ਨੇ ਅੰਕੜੇ ਪੇਸ਼ ਕੀਤੇ ਇਹ ਅੰਕੜਿਆਂ ਦੇ ਵਿੱਚ ਬਿਨਾਂ ਸ਼ੱਕ ਦੇ ਕਿਉਂਕਿ ਗੱਲ ਜਿਹੜੀ ਆ ਜੀ ਉਹ ਹੋਣੀ ਹੀ ਹੋਣੀ ਸੀਗੀ ਨਸ਼ਿਆਂ ਦੀ ਉਹ ਹੋਈ ਔਰ ਸਰਕਾਰ ਨੇ ਇਹ ਕਿਹਾ ਕਿ ਸਰਕਾਰ ਨੇ ਜਿਹੜਾ ਜੀ ਬਹੁਤੇ ਜਿਹੜੇ ਚਿੱਟੇ ਦੇ ਸਮਗਲਰ ਆ ਉਹ ਫੜ ਲਏ ਆ। ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਵੱਡੀਆਂ ਮੱਛੀਆਂ ਤੇ ਮਗਰਮੱਛ ਪੰਜਾਬ ਛੱਡ ਕੇ ਚਲੇ ਗਏ ਆ। ਕਿੱਥੇ ਚਲੇ ਗਿਆ ਇਹ ਨਹੀਂ ਪਤਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਰਾਹੁਲ ਗਾਂਧੀ ਹੋਰੀ ਇੱਥੇ ਆਏ ਸੀਗੇ ਮੋਗੇ ਨੇੜੇ ਕਿੱਲੀ ਚਹਿਲਾਂ ਜਿਹੜੀ ਰੈਲੀ ਹੋਈ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਈਡੀ ਨਹੀਂ ਫੜਦੀ ਵੱਡਿਆਂ ਨੂੰ ਮਗਰਮੱਛਾਂ ਤੇ ਵੱਡੀਆਂ ਮੱਛੀਆਂ ਨੂੰ। ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਦੇ ਹੱਥ ਹੈ ਜੀ ਇਹ ਫੜਨਾ। ਇਹਦੇ ਨਾਲ ਇੱਕ ਨਵੀਂ ਚਰਚਾ ਜਿਹੜੀ ਉਹ ਛਿੜ ਪਈ। 2 ਦਿਨ ਪਹਿਲਾਂ ਜਿਹੜੇ STF ਦੇ ਨਵੇਂ ਮੁਖੀ ਨੇ ਉਹਨਾਂ ਨੇ ਇਹ ਗੱਲ ਜਿਹੜੀ ਆਖੀ ਕਿ 90% ਨਸ਼ਾ ਪੰਜਾਬ ਚੋਂ ਖਤਮ ਹੋ ਗਿਆ, ਸਿਰਫ 10% ਜਿਹੜਾ ਜੀ ਉਹ ਰਹਿ ਗਿਆ। ਪਰ ਇਹਦਾ ਇੱਕ ਬਿਲਕੁਲ ਜਿਹੜਾ ਦੂਜਾ ਪੱਖ ਜਿਹੜਾ ਉਹ ਸਾਹਮਣੇ ਆਇਆ ਜੀ ਬਠਿੰਡਾ ਨੰਨੀ ਸ਼ਾਹ ਹੋਰਾਂ ਦਾ ਜਿਹੜਾ ਜੀ ਉਹ ਏਰੀਆ ਉੱਥੇ ਇੱਕ ਲੜਕੀ ਹਸਪੀਟਲ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਇਲਾਜ ਗੋਚਰੇ ਆ ਜਿਹਦੀ ਮਾਂ ਜਿਹੜੀ ਦੀ ਉਹ ਬਾਹਰ ਬੈਠੀ ਹੈ ਉਡੀਕਦੀ ਆ ਕਿ ਉਹਦੀ ਪਤਾ ਨਹੀਂ ਲੱਗਿਆ ਕਿ ਉਹਦੀ ਜਿਹੜੀ ਧੀ ਆ ਉਹ ਕਿਸ ਵੇਲੇ ਇਸ ਚਿੱਟੇ ਦੇ ਵਿੱਚ ਜਾ ਲੱਗੀ। 8ਵੀਂ 'ਚ ਪੜ੍ਹਦੀ ਕੁੜੀ ਸਿਰਫ 14 ਸਾਲਾਂ ਦੀ ਔਰ ਪਿਓ ਉਹਦਾ ਸਿਰ ਦੇ ਉੱਤੇ ਨੀਗਾ। ਉਹ ਡਾਕਟਰਾਂ ਨੂੰ ਪੁੱਛਦੀ ਆ ਬੱਚੀ ਛੋਟੀ ਕਿ ਮੈਂ ਘਰ ਕਦੋਂ ਜਾ ਸਕਦੀ ਹਾਂ ਤੇ ਡਾਕਟਰ ਕਹਿੰਦੇ ਆ ਜਦੋਂ ਤੂੰ ਨਸ਼ੇ ਤੋਂ ਬਿਲਕੁਲ ਸੁਰਖਰੂ ਹੋ ਜਾਏਗੀ, ਜਦੋਂ ਤੂੰ ਨਸ਼ਾ ਛੱਡ ਦੇਂਗੀ। ਔਰ ਸਭ ਤੋਂ ਡਰਾਉਣੀ ਰਿਪੋਰਟ ਇਹਦੇ ਵਿੱਚ ਇਹ ਆ ਕਿ ਸੰਭਾਵੀ ਰੂਪ 'ਚ ਕਿਹਾ ਜਾ ਰਿਹਾ ਡਾਕਟਰ ਜਿਹੜੇ ਕਹਿੰਦੇ ਆ ਕਿ ਸ਼ਾਇਦ ਉਹ HIV ਪੀੜਤ ਵੀ ਹੈ ਕਿ ਸਰਿੰਜਾਂ ਜਿਹੜੀਆਂ ਦੀ ਉਹ ਲਾਉਣੀਆਂ। ਉਹ ਕੁੜੀ ਦੱਸਦੀ ਹੈ ਕਿ ਅਸੀਂ ਕੁਝ ਜਿਹੜੀਆਂ ਸਹੇਲੀਆਂ ਕਿਉਂਕਿ ਇਹਦੇ 'ਚ ਵੇਖਣ ਵਾਲੀ ਇਹ ਵੀ ਆ ਕਿ ਅੱਜ ਉਹ 8ਵੀਂ 'ਚ ਪੜ੍ਹਦੀ ਆ ਕੋਈ ਦਿਨਾਂ ਦੇ ਵਿੱਚ ਉਹ ਇੰਨੀ ਅਡਿਕਟ ਨਹੀਂ ਹੋ ਗਈ
ਉਹ ਕੁਝ ਸਾਲ ਖੰਡ ਪਹਿਲਾਂ ਲੱਗੀ ਹੋਊਗੀ। 7ਵੀਂ ਦੇ ਵਿੱਚ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ 7ਵੀਂ ਤੋਂ ਉਹ ਲੱਗ ਗਈ ਹੋਊਗੀ। ਇੰਨਾ ਕੁ ਚਿਰ ਤਾਂ ਜਿਹੜਾ ਲੱਗਦਾ ਇਸ ਗੰਭੀਰ ਸਥਿਤੀ ਤੱਕ ਆਉਂਦਿਆਂ। ਉਹ ਕਹਿੰਦੀ ਆ ਕਿ ਅਸੀਂ ਸਹੇਲੀਆਂ ਇਕੱਠੀਆਂ ਹੋ ਕੇ 500 ਰੁਪਏ ਦਾ ਸਮਾਨ ਮੰਗਾਉਂਦੀਆਂ ਸੀ। ਸਮਾਨ ਕਹਿੰਦੇ ਇਹਨੂੰ ਚਿੱਟੇ ਨੂੰ ਈਜ਼ੀ ਅਵੇਲੇਬਲ ਆ। ਜੇ 8ਵੀਂ 7ਵੀਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਵਾਸਤੇ ਇਹ ਈਜ਼ੀ ਅਵੇਲੇਬਲ ਆ ਤੇ ਫਿਰ ਇਹ 90% ਖਤਮ ਕਿਵੇਂ ਹੋ ਗਿਆ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਆ। ਇਹ ਤਲਵੰਡੀ ਸਾਬੋ ਦੇ ਜਿਹੜਾ ਜੀ ਉਹ ਰਹਿਣ ਵਾਲਾ ਪਰਿਵਾਰ ਹੈ। ਉਹਦੀ ਮਾਂ ਕੱਪੜੇ ਸਿਉਣ ਦਾ ਕੰਮ ਕਰਦੀ ਆ। ਉਹ ਕਹਿੰਦੀ ਕਿ ਉਹਨੂੰ ਅਕਸਰ ਇਹ ਲੱਗਦਾ ਸੀ ਕਿ ਜਿੰਨੇ ਪੈਸੇ ਉਹਨੇ ਪਰਸ ਦੇ ਵਿੱਚ ਰੱਖੇ ਆ ਉਹਦੇ ਤੋਂ ਪੈਸੇ ਘੱਟ ਹੁੰਦੇ ਆ, ਉੱਥੋਂ ਚੋਰੀ ਹੁੰਦੇ ਆ। ਉਹਨੇ ਇਹ ਵੀ ਕਿਹਾ ਕਿ ਉਹਦੀ ਬੇਟੀ ਦੇ ਸੁਭਾਅ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਉਹ ਚਿੜਚਿੜੀ ਹੋ ਗਈ, ਗੱਲ ਗੱਲ ਦੇ ਉੱਤੇ ਮਾਂ ਦੇ ਨਾਲ ਲੜਦੀ। ਤੇ ਜਦੋਂ ਇੱਕ ਦਿਨ ਉਹਨੇ ਕਮਰੇ ਦੇ ਵਿੱਚੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਿਹੜੀ ਉਹ ਦੇਖੀ ਤਾਂ ਉੱਥੋਂ ਉਹਨੂੰ ਜਿਹੜਾ ਜੀ ਪਤਾ ਲੱਗਿਆ ਕਿ ਇਹ ਕੇਸ ਕੰਮ ਜਿਹੜੀ ਆ ਉਹ ਤੁਰ ਪਈ ਹੋਈ ਆ। ਅੱਜ ਇਹ ਲੜਕੀ ਜਿਹੜੀ ਆ ਜੀ ਉਹ ਇੱਕ ਬਹੁਤ ਵੱਡੇ ਸਵਾਲ ਖੜੇ ਕਰ ਰਹੀ ਹੈ ਜੀ। ਇਹ ਸਾਰਾ ਜਿਹੜਾ ਕੇਸ ਆ, 14 ਸਾਲ ਦੀ ਬੱਚੀ 8ਵੀਂ ਦੇ ਵਿੱਚ ਪੜ੍ਹਦੀ, ਨਸ਼ਾ ਛਡਾਉਣ ਦੇ ਵਾਸਤੇ ਹਸਪੀਟਲ ਦੇ ਵਿੱਚ ਦਾਖਲ ਹੈ। ਤੇ ਜਿਵੇਂ ਮੈਂ ਦੱਸਿਆ ਕਿ ਡਾਕਟਰ ਇਹ ਕਹਿੰਦੇ ਆ ਕਿ ਸ਼ਾਇਦ ਉਹ ਏਡਜ਼ ਤੋਂ ਵੀ ਪੀੜਤ ਜਿਹੜੀ ਉਹ ਹੈ। ਤੇ ਸਵਾਲ ਤਾਂ ਇਹ ਖੜਾ ਹੁੰਦਾ ਨਾ ਜੀ ਵੀ ਜੇ ਉੱਥੋਂ ਤੱਕ ਇੰਨਾ ਈਜ਼ੀ ਅਵੇਲੇਬਲ ਆ ਤੇ ਫਿਰ ਦਾਅਵੇ ਜਿਹੜੇ ਆ ਜੀ ਕੁਛ ਹੋਰ ਆ ਤੇ ਹਕੀਕਤ ਜਿਹੜੀ ਆ ਉਹ ਆ ਤੇ ਇੱਕ ਜਨਰੇਸ਼ਨ ਜਿਹੜੀ ਚਿੱਟੇ ਨੇ ਖਾ ਲਈ ਸੀਗੀ। ਇਹ ਹੁਣ ਦਾਤਰੀ ਜਿਹੜੀ ਆ ਜੀ ਉਹ ਚਿੱਟੇ ਦੀ ਅਗਲੀ ਨਵੀਂ ਪੀੜ੍ਹੀ ਨੂੰ ਵੀ ਪੈ ਗਈ ਆ ਵੀ ਉੱਥੋਂ ਵੀ ਕੋਈ ਬਚ ਕੇ ਨਾ ਜਾਵੇ। ਬਿਲਕੁਲ ਜੀ, ਇਹ ਤਾਂ ਐਵੇਂ ਲੀਡਰ ਵੋਟਾਂ ਲੈਣ ਦੀ ਖਾਤਰ ਹੀ ਕਹਿੰਦੇ ਆ ਕਿ ਨਸ਼ਾ ਹੈ ਨਹੀਂ, ਨਸ਼ਾ ਹੈ ਨਹੀਂ। ਉਹੋ ਹੀ ਹਾਲ ਆ ਜੋ ਪਹਿਲਾਂ ਹੀ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਤੇ ਜਿਹੜੇ ਲੀਡਰ ਆ ਕੁਰਸੀਆਂ ਤੇ ਹੁੰਦੇ ਆ ਤੇ ਉਹਨਾਂ ਨੂੰ ਆਮ ਜਨਤਾ ਬਾਰੇ ਕੁਛ ਨਹੀਂ ਪਤਾ ਹੁੰਦਾ, ਲਾਗਿਓ ਦੇ ਨੇ ਲੰਘਦੇ। ਹੁਣ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ, ਉਸਨੂੰ ਕਿਸਾਨਾਂ ਦੀ ਬੜੀ ਯਾਦ ਆਈ ਆ, ਧਰਨੇ ਤੇ ਪਹੁੰਚਿਆ। ਬਿਲਕੁਲ ਜੀ, ਯਾਦ ਹੋਣਾ ਜਦੋਂ ਧਰਨੇ ਲੱਗੇ ਸੀਗੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲੇ ਦੇ ਉੱਤੇ, ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇੱਕ ਬਿਆਨ ਬੜਾ ਚਰਚਿਤ ਹੋਇਆ ਸੀ। ਕਹਿੰਦੇ ਧਰਨਿਆਂ ਦੇ ਉੱਤੇ ਉਹ ਲੋਕ ਜਾਂਦੇ ਆ ਜਿਹੜੇ ਵਿਹਲੜ ਹੁੰਦੇ ਆ, ਜਿਹਨਾਂ ਨੂੰ ਘਰੇ ਕੋਈ ਨਹੀਂ ਪੁੱਛਦਾ, ਉਹ ਧਰਨੇ ਤੇ ਤੁਰ ਪੈਂਦੇ ਆ। ਹੁਣ ਪਤਾ ਨਹੀਂ ਉਹ ਵਿਹਲੇ ਹੋ ਗਏ ਆ ਸੁਖਬੀਰ ਸਿੰਘ ਬਾਦਲ ਹੋਈ ਜਾਂ ਘਰੇ ਕੋਈ ਨਹੀਂ ਪੁੱਛਦਾ, ਇਸ ਕਰਕੇ ਉਹ ਧਰਨੇ ਦੇ ਉੱਤੇ ਜਿਹੜਾ ਜੀ ਉਹ ਪਹੁੰਚ ਜਾਂਦੇ ਆ। ਧੂਰੀ ਦੇ ਵਿੱਚ ਜਿਹੜੇ ਸੰਗਰੂਰ ਦੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ, ਗੰਨਾ ਜਿਹੜੇ ਕਿਸਾਨਾਂ ਦਾ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਪਹੁੰਚ ਗਏ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਗੰਨਾ ਕਿਸਾਨ ਕੋਈ ਭੀਖ ਨਹੀਂ ਮੰਗ ਰਹੇ, ਸਰਕਾਰ ਦੇ ਕੋਲੋਂ ਆਪਣਾ ਹੱਕ ਮੰਗ ਰਹੇ ਹੈ ਤੇ ਸਰਕਾਰ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਦੇ ਰਹੀ ਔਰ ਕਿਸਾਨ ਸ਼ੂਗਰ ਮਿਲ ਤੋਂ ਪੈਸੇ ਲੈਣ ਦੀ ਮੰਗ ਜਿਹੜੀ ਆ ਉਹ ਕਰ ਰਹੇ ਆ। ਧੂਰੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਆ ਔਰ ਇੱਕ ਕਿਸਾਨ ਜਿਹੜਾ ਭੁੱਖ ਹੜਤਾਲ ਤੇ ਬੈਠਾ ਸੀਗਾ ਉਹਨੂੰ ਜਬਰੀ ਚੁੱਕ ਕੇ ਪੁਲਿਸ ਜਿਹੜੀ ਜੀ ਉਹ ਲੈ ਗਈ, ਹਸਪੀਟਲ ਦੇ ਵਿੱਚ ਦਾਖਲ ਵੀ ਕਰਵਾਇਆ। ਕਿਸਾਨਾਂ ਨੇ ਹਾਈਵੇ ਜਾਮ ਕੀਤਾ ਆ। ਦੂਜੀ ਥਾਂ ਦੇ ਉੱਤੇ ਕਿਸਾਨ ਮਰਨ ਵਰਤ ਤੇ ਬੈਠੇ ਆ। ਗੰਨਾ ਮਿਲ ਦੇ ਗੇਟ ਦੇ ਮੂਹਰੇ ਕਿਸਾਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਜਾ ਕੇ ਮੁਲਾਕਾਤ ਕੀਤੀ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਇਹ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਜਿਹੜਾ ਜੀ ਉਹ ਦੇਣਗੇ। ਇਹ ਵੀ ਕਿਹਾ ਕਿ ਇਹਦੇ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਪਿਛਲੀ ਫਸਲ ਦੇ ਪੈਸੇ ਨਹੀਂ ਦੇ ਰਹੀ ਤੇ ਪ੍ਰਾਈਵੇਟ ਮਿੱਲਾਂ ਵਾਲੇ ਕਿਸਾਨਾਂ ਨੂੰ ਪੈਸੇ ਨਹੀਂ ਦੇ ਰਹੇ। ਉਹਨਾਂ ਨੇ ਕਿਹਾ ਕਿਸਾਨ ਆਪਣੇ ਹੱਕ ਮੰਗ ਰਹੇ ਆ। ਜੇ ਲੋਕਾਂ ਦੇ ਚੇਤੇ ਦੇ ਵਿੱਚ ਹੋਵੇ ਤੇ ਮੇਰਾ ਖਿਆਲ ਸ਼ਾਇਦ ਹੋ ਸਕਦਾ ਭੁੱਲ ਭੁਲਾ ਗਏ ਹੋਣ ਕਿ ਪੰਜਾਬ ਦੇ ਵਿੱਚ ਜੋ ਸਮੱਸਿਆ ਜਿਹੜੀ ਖੜੀ ਹੋਈ ਸੀ ਇਹ ਅਸਲ ਦੇ ਵਿੱਚ ਕਿੱਥੋਂ ਖੜੀ ਹੋਈ ਸੀ? ਇਹ ਕਿਸਾਨਾਂ ਦੇ ਧਰਨੇ ਤੋਂ ਸ਼ੁਰੂ ਹੋਈ ਸੀਗੀ। ਜਦੋਂ ਕਿਸਾਨ ਜਿਹੜੇ ਸੀਗੇ ਜੀ ਉਹ ਰੇਲਾਂ ਰੋਕ ਕੇ ਬਹਿ ਗਏ ਸੀ ਪਿਛਲੀ ਸਰਕਾਰ ਦੇ ਮੌਕੇ, ਉਹਨਾਂ ਜਿਹੜੀ ਉਹ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਸੀ ਉਹਨੂੰ ਦਬਾਉਣ ਦੇ ਵਾਸਤੇ, ਉਹ ਖਬਰ ਛੋਟੀ ਕਰਨ ਦੇ ਵਾਸਤੇ ਜਿਹੜਾ ਸੀ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਸੀ। ਉਸ ਤੋਂ ਬਾਅਦ ਉਹ ਮਾਫੀ ਜਿਹੜੀ ਜੀ ਉਹ ਵਾਪਸ ਲਈ ਗਈ ਸੀ। ਫਿਰ ਘਟਨਾਵਾਂ ਜਿਹੜੀਆਂ ਜੀ ਉਹ ਇੱਕ ਦੇ ਨਾਲ ਦੂਜੀ, ਦੂਜੀ ਦੇ ਨਾਲ ਤੀਜੀ, ਅੱਗੇ ਤੋਂ ਅੱਗੇ ਉਸ ਕੜੀ ਦੇ ਵਿੱਚ ਜਿਹੜੀਆਂ ਜੀ ਉਹ ਜੁੜਦੀਆਂ ਗਈਆਂ। ਸਿਆਸਤਦਾਨ ਜਿਹੜੇ ਆ ਜੀ ਉਹ ਇਹ ਸਮਝਦੇ ਆ ਇਹ ਲੋਕ ਤਾਂ ਭੁਲੱਕੜ ਆ, ਲੋਕ ਭੁੱਲ ਭੁਲਾ ਜਿਹੜੇ ਜੀ ਉਹ ਜਾਂਦੇ ਆ। ਉਹਨਾਂ ਨੂੰ ਕਿੱਥੇ ਯਾਦ ਹੋਊਗਾ ਕਿ ਉਹੀ ਨੇਤਾ ਨੇ ਜਿਹੜੇ ਕਹਿੰਦੇ ਸੀਗੇ ਕਿ ਵਿਹਲੜ ਤੇ ਜਿਹੜਾ ਘਰੇ ਕੋਈ ਨਹੀਂ ਪੁੱਛਦਾ, ਉਹ ਲੋਕ ਧਰਨਿਆਂ ਤੇ ਜਾਂਦੇ ਆ। ਬਿਲਕੁਲ ਜੀ, ਜਿੱਦਣ ਲੋਕਾਂ ਨੂੰ ਯਾਦ ਆ ਗਈ ਇਹਨਾਂ ਚੀਜ਼ਾਂ ਦੀ, ਉਸ ਦਿਨ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਗੇ। ਤੇ ਅੱਗੇ ਸਮਾਜਵਾਦੀ ਪਾਰਟੀ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਪੁਲਵਾਮਾ ਹਮਲੇ ਨੂੰ ਵੋਟਾਂ ਦੀ ਰਾਜਨੀਤੀ ਦੱਸਿਆ। ਦੇਖੋ ਇਹ ਗੱਲ ਜਿਹੜੀ ਆ ਜੀ ਉਹ ਚੱਲੀ ਤੇ ਜਾਂਦੀ ਆ, ਪਰ ਰਾਜਨੀਤਿਕ ਜਿਹੜੀਆਂ ਪਾਰਟੀਆਂ ਦੇ ਆਗੂ ਆ ਜਦੋਂ ਇਹ ਸਾਰਾ ਕੁਛ ਹੋਇਆ ਉਹ ਬੜਾ ਨਾਪ ਤੋਲ ਕੇ ਬੋਲਦੇ ਰਹੇ ਜੀ। ਉਹਦਾ ਕਾਰਨ ਇਹ ਆ ਕਿ ਇਹਦੇ ਨਾਲ
ਵੋਟ ਰਾਜਨੀਤੀ ਜਿਹੜੀ ਹੈ ਨਾ ਜੀ ਉਹ ਜੁੜੀ ਹੋਈ ਆ, ਵੋਟ ਬੈਂਕ ਇਹਦੇ ਨਾਲ ਜੁੜੇ ਹੋਏ ਆ। ਉਹਨਾਂ ਨੂੰ ਇਸ ਗੱਲ ਦਾ ਪਤਾ ਆ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਜਿਹੜਾ ਜੀ ਇਹ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣ ਤੇ ਜਿਹੜਾ ਜੀ ਉਹ ਹੋਏ ਆ, ਤੇ ਉਹ ਕਿਸੇ ਦੇ ਉੱਤੇ ਵੀ ਦੇਸ਼ ਧਰੋਹੀ ਹੋਣ ਦਾ ਜਿਹੜਾ ਜੀ ਉਹ ਇਲਜ਼ਾਮ ਵੀ ਲਾ ਸਕਦੇ ਆ। ਸਮਾਜਵਾਦੀ ਪਾਰਟੀ ਦੇ ਜਿਹੜਾ ਸੈਕਟਰੀ ਹੈ ਜੀ ਰਾਮ ਗੋਪਾਲ ਯਾਦਵ, ਉਹਨੇ ਪਹਿਲੀ ਵਾਰੀ ਖੁੱਲ੍ਹ ਕੇ ਜਿਹੜਾ ਜੀ ਇਹ ਬਿਆਨ ਦਿੱਤਾ ਔਰ ਉਹਨੇ ਇਹ ਗੱਲ ਕਹੀ ਆ ਕਿ ਪੁਲਵਾਮਾ ਹਮਲਾ ਜਿਹੜਾ ਸੀਗਾ ਇਹ ਇੱਕ ਸਾਜ਼ਿਸ਼ ਸੀ। ਉਹਨੇ ਕਿਹਾ ਕਿ ਪੈਰਾ ਮਿਲਟਰੀ ਫੋਰਸਿਸ ਮੌਜੂਦਾ ਸਰਕਾਰ ਤੋਂ ਦੁਖੀ ਨੇ। ਰਾਮ ਗੋਪਾਲ ਯਾਦਵ ਇੱਥੇ ਹੀ ਨਹੀਂ ਰੁਕੇ, ਇਹ ਵੀ ਕਿਹਾ ਕਿ ਵੋਟ ਦੀ ਖਾਤਰ ਜਵਾਨ ਮਾਰ ਦਿੱਤੇ ਗਏ। ਜਦੋਂ ਸਰਕਾਰ ਬਦਲੀ ਤਾਂ ਅਸੀਂ ਇਹਦੀ ਜਾਂਚ ਕਰਾਂਗੇ ਤੇ ਇਹਦੇ ਵਿੱਚ ਵੱਡੇ ਵੱਡੇ ਲੋਕ ਫਸਣਗੇ। ਰਾਮ ਗੋਪਾਲ ਯਾਦਵ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਚੈਕਿੰਗ ਕੀ ਨਹੀਂ ਸੀਗੀ। ਉਹਨਾਂ ਨੇ ਕਿਹਾ ਕਿ ਜਿਹੜੇ ਇਹ ਪੈਰਾਮਿਲਟਰੀ ਫੋਰਸਿਸ ਦੇ ਜਵਾਨ ਸੀ ਉਹਨਾਂ ਨੂੰ ਆਮ ਸਧਾਰਨ ਬੱਸ ਦੇ ਵਿੱਚ ਕਿਉਂ ਭੇਜ ਦਿੱਤਾ ਗਿਆ, ਇਹ ਇੱਕ ਸਾਜ਼ਿਸ਼ ਹੈ। ਔਰ ਜਿਹੜਾ ਬਿਆਨ ਪਿਛਲੇ ਦਿਨਾਂ ਦੇ ਵਿੱਚ ਦਿੱਤਾ ਸੀਗਾ ਜੀ ਯੋਗੀ ਆਦਿੱਤਿਆਨਾਥ ਨੇ, ਇਹਦੇ ਉੱਤੇ ਜਿਹੜਾ ਸੀਗਾ ਜੀ ਉਹਨਾਂ ਨੇ ਪ੍ਰਤੀਕਰਮ ਦਿੱਤਾ। ਹਾਲਾਂਕਿ ਜਿਹੜਾ ਯੋਗੀ ਸੀਗਾ ਉਹਨੇ ਇਹ ਗੱਲ ਕਹੀ ਕਿ ਰਾਮ ਗੋਪਾਲ ਦਾ ਬਿਆਨ ਜਿਹੜਾ ਘਟੀਆ ਰਾਜਨੀਤੀ ਦੀ ਭੱਦੀ ਉਦਾਹਰਨ ਹੈ। ਉਹਨੇ ਕਿਹਾ ਕਿ CRPF ਦੇ ਜਵਾਨ ਜਿਹੜੇ ਨੇ ਜੀ ਉਹਨਾਂ ਦੀ ਸ਼ਹਾਦਤ ਦੇ ਉੱਤੇ ਪ੍ਰਸ਼ਨ ਖੜਾ ਕਰਨਾ ਇਹ ਦੇਸ਼ ਦੇ ਜਵਾਨਾਂ ਦਾ ਮਨੋਬਲ ਤੋੜਨ ਵਾਲਾ, ਔਰ ਜਨਤਾ ਤੋਂ ਇਹਦੀ ਮੁਆਫੀ ਜਿਹੜੀ ਹੈ ਜੀ ਉਹ ਮੰਗਣੀ ਚਾਹੀਦੀ ਆ। ਉਧਰ ਅਖਿਲੇਸ਼ ਯਾਦਵ ਵੀ ਜਿਹੜਾ ਜੀ ਇਸ ਰਾਜਨੀਤੀ ਦੇ ਵਿੱਚ ਕੁੱਦਿਆ ਔਰ ਉਹਨੇ ਇਹ ਕਿਹਾ ਕਿ ਜਿਹੜਾ ਜੀ ਹੁਣ ਚਾਹ ਵਾਲਾ ਜਿਹੜਾ ਜੀ ਕਦੋਂ ਚੌਕੀਦਾਰ ਬਣ ਗਿਆ ਇਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ। ਇਹ ਵੀ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਸਰਟੀਫਿਕੇਟ ਦੇਣ ਵਾਲੀ ਪਾਰਟੀ ਜਿਹੜੀ ਹੈ ਜੀ ਉਹ ਬਣ ਗਈ ਆ। ਹਿੰਦੂ ਤੇ ਰਾਸ਼ਟਰਵਾਦੀ ਹੋਣ ਦਾ ਸਰਟੀਫਿਕੇਟ ਭਾਜਪਾ ਜਿਹੜੀ ਹੈ ਜੀ ਉਹ ਦਿੰਦੀ ਆ। ਅਖਿਲੇਸ਼ ਯਾਦਵ ਨੇ ਇਹ ਵੀ ਕਿਹਾ ਕਿ ਜੇ ਬੱਚਿਆਂ ਨੂੰ ਭਟਕਣ ਤੋਂ ਬਚਾਉਣਾ ਤਾਂ ਤੁਸੀਂ TV ਵੇਖਣਾ ਜਿਹੜਾ ਉਹ ਬੰਦ ਕਰ ਦਿਓ, ਨਿਊਜ਼ ਚੈਨਲ ਵੇਖਣੇ ਜਿਹੜੇ ਆ ਉਹ ਬੰਦ ਕਰ ਦਿਓ। ਉਹਨਾਂ ਨੇ ਕਿਹਾ ਕਿ ਜੇ ਇਹ ਬੰਦ ਨਾ ਹੋਏ ਤਾਂ ਬੱਚੇ ਜਿਹੜੇ ਆ ਉਹ ਭਟਕ ਸਕਦੇ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉੱਥੇ ਤਾਂ ਵੱਡੇ ਵੱਡੇ ਭਟਕੇ ਹੋਏ ਆ। ਤਾਂ ਇੱਕ ਵਾਰੀ ਫਿਰ ਸੁਖਬੀਰ ਬਾਦਲ ਦੀ ਜੇ ਗੱਲ ਕਰੀਏ ਤਾਂ ਪਰਿਵਾਰ ਪਾੜੋ ਨੀਤੀ ਆ ਉਹ ਕਿੰਨੀ ਕੁ ਕਾਰਗਰ ਸਾਬਤ ਹੋਵੇਗੀ? ਦੇਖੋ ਕਿਸੇ ਟਾਈਮ ਇਹ ਜਿਹੜੇ ਜਦੋਂ ਗੋਰਿਆਂ ਦਾ ਰਾਜ ਹੁੰਦਾ ਸੀਗਾ ਤੇ ਉਦੋਂ ਇਹ ਕਿਹਾ ਜਾਂਦਾ ਸੀਗਾ ਡਿਵਾਈਡ ਐਂਡ ਰੂਲ ਦੀ ਪਾਲਿਸੀ ਉਹ ਵਰਤਦੇ ਸੀਗੇ, ਪਾੜੋ ਤੇ ਰਾਜ ਕਰੋ। ਉਹ ਜਿਹੜੀ ਪਾਲਿਸੀ ਸੀਗੀ ਜੀ ਉਹਦਾ ਤੁਸੀਂ ਕਹਿ ਲਓ ਨਵੀਨੀਕਰਨ ਹੋ ਗਿਆ ਕਿ ਪਰਿਵਾਰ ਪਾੜੋ ਤੇ ਰਾਜ ਕਰੋ। ਕਿਉਂਕਿ ਕੁਝ ਜਿਹੜੇ ਅਕਾਲੀ ਆਗੂ ਖਾਸ ਤੌਰ ਦੇ ਉੱਤੇ ਜਿਹੜੀ ਸ਼ੁਰੂਆਤ ਹੈ ਸੁਖਦੇਵ ਸਿੰਘ ਢੀਂਡਸਾ ਹੋਰੀ ਕਰਦੇ ਆ। ਜਦੋਂ ਉਹਨਾਂ ਨੇ ਜਿਹੜਾ ਜੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਲਗਾਤਾਰ ਉਹ ਅਜੇ ਵੀ ਕਹਿੰਦੇ ਆ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਿਹੜੇ ਜੀ ਉਹ ਉਮੀਦਵਾਰ ਹੋਣਗੇ। ਹਾਲਾਂਕਿ ਢੀਂਡਸਾ ਪਰਿਵਾਰ ਔਰ ਸੁਖਦੇਵ ਸਿੰਘ ਢੀਂਡਸਾ ਹੋਰੀ ਬਾਰ-ਬਾਰ ਕਹੀ ਜਾਂਦੇ ਆ ਕਿ ਉਹਨਾਂ ਨੇ ਚੋਣ ਨਹੀਂ ਲੜਨੀ। ਉਹ ਆਪਣੇ ਪਰਿਵਾਰ ਨੂੰ ਵੀ ਕਹਿੰਦੇ ਆ ਕਿ ਕੋਈ ਮੈਂਬਰ ਚੋਣ ਨਾ ਲੜੇ, ਪਰ ਇਹਦੇ ਬਾਵਜੂਦ ਉਹ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਨਾਲ ਲਈ ਫਿਰਦੇ ਆ ਇਹ ਦੱਸਣ ਦੇ ਵਾਸਤੇ ਕਿ ਢੀਂਡਸਾ ਪਰਿਵਾਰ ਤਾਂ ਮੇਰੇ ਨਾਲ ਹੈ। ਇੱਥੇ ਹੀ ਬਸ ਨਹੀਂ, ਢੀਂਡਸਾ ਪਰਿਵਾਰ ਦਾ ਜਿਹੜਾ ਜਵਾਈ ਹੈ ਸਾਬਕਾ ਡਿਪਟੀ ਕਮਿਸ਼ਨਰ ਤੇਜਿੰਦਰ ਸਿੰਘ ਸਿੱਧੂ, ਉਹਨੂੰ ਮੁਹਾਲੀ ਹਲਕਾ ਦਾ ਇੰਚਾਰਜ ਲਾ ਕੇ ਵੀ ਢੀਂਡਸਾ ਪਰਿਵਾਰ ਨੂੰ ਇੱਕ ਝਟਕਾ ਦਿੱਤਾ ਕਿ ਤੁਹਾਡੇ ਪਰਿਵਾਰ ਦੇ ਬਹੁਤੇ ਮੈਂਬਰ ਮੇਰੇ ਜਿਹੜਾ ਜੀ ਉਹ ਨਾਲ ਨੇ। ਹੁਣ ਵੇਖਣਾ ਇਹ ਹੋਊਗਾ ਸੰਗਰੂਰ ਹਲਕੇ ਤੋਂ ਆਉਂਦੇ ਦਿਨਾਂ ਦੇ ਦੌਰਾਨ, ਕੁਝ ਦਿਨਾਂ ਦੇ ਦੌਰਾਨ ਹੀ ਇਹ ਪਤਾ ਜਿਹੜਾ ਜੀ ਉਹ ਲੱਗ ਜਾਣਾ ਕਿ ਪਰਿਵਾਰ ਪਾੜਨ ਦਾ ਕਿੰਨਾ ਕੁ ਅਸਰ ਜਿਹੜਾ ਜੀ ਇੱਥੇ ਜਿਹੜਾ ਉਹ ਪਿਆ। ਕੀ ਪਰਮਿੰਦਰ ਢੀਂਡਸਾ ਚੋਣ ਲੜਦੇ ਆ? ਜੇ ਲੜਦੇ ਆ ਤੇ ਉਹਨਾਂ ਦੇ ਪਰਿਵਾਰ ਦੇ ਵਿਚਾਲੇ ਇੱਕ ਲੀਕ ਜਿਹੜੀ ਆ ਜੀ ਉਹ ਖਿੱਚੀ ਜਾਊਗੀ, ਕਿਉਂਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਚੁੱਪ ਨਹੀਂ ਬੈਠਣਗੇ। ਇਸ ਤੋਂ ਬਾਅਦ ਉਹ ਕੀ ਐਕਸ਼ਨ ਕਰਦੇ ਆ, ਕੀ ਬੋਲਦੇ ਆ, ਇਹ ਵੇਖਣ ਵਾਲਾ ਜਿਹੜਾ ਜੀ ਉਹ ਹੋਊਗਾ। ਪਰਮਿੰਦਰ ਢੀਂਡਸਾ ਹਾਲਾਂਕਿ ਬਾਰ-ਬਾਰ ਇਹ ਕਹੀ ਜਾਂਦੇ ਆ ਕਿ ਉਹ MLA ਨੇ, ਉਹ ਕੇਂਦਰ ਦੀ ਰਾਜਨੀਤੀ 'ਚ ਨਹੀਂ ਜਾਣਾ ਚਾਹੁੰਦੇ, ਉਹ MLA ਰਹਿਣਾ ਚਾਹੁੰਦੇ ਆ। ਮਾਲਵੇ ਦਾ ਇੱਕ ਹੋਰ ਜਿਹੜਾ ਜੀ ਅਕਾਲੀ ਆਗੂ ਤੋਤਾ ਸਿੰਘ ਜਿਹੜਾ ਕਿ ਕਿਸੇ ਟਾਈਮ ਬੋਲਦਾ ਸੀ, ਔਰ ਜਦੋਂ ਇਹ ਰਿਪੋਰਟ ਆਈ ਹੈ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਇਹਦਾ ਬਾਈਕਾਟ ਵਿਧਾਨ ਸਭਾ 'ਚ ਕਰਤਾ ਤੇ ਬਾਅਦ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਲਾਈ ਸੀ ਉਹਦੇ ਵਿੱਚ ਵੀ ਤੋਤਾ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਆਖੀ ਸੀ ਕਿ ਇਹ ਰਿਪੋਰਟ ਤਾਂ ਸਹੀ ਆ। ਅੱਜ ਕੱਲ੍ਹ ਤੋਤਾ ਸਿੰਘ ਹੋਰੀ ਚੁੱਪ ਬੈਠੇ ਆ। ਇਹ ਕਿਹਾ ਜਾਂਦਾ ਕਿ ਤੋਤਾ ਸਿੰਘ ਦੇ ਮੁੰਡਾ ਜਿਹੜਾ ਜੀ ਉਹ CBI ਦੀ ਅਦਾਲਤ ਦੇ ਵਿੱਚ ਕੇਸ ਦਾ ਸਾਹਮਣਾ ਜਿਹੜਾ ਜੀ ਉਹ ਕਰ ਰਿਹਾ, ਜਿਹਦੇ ਕਰਕੇ ਤੋਤਾ ਸਿੰਘ ਦੇ ਮੂੰਹ ਦੇ ਉੱਤੇ ਜਿਹੜਾ ਜੀ ਉਹ ਤਾਲੇ ਲੱਗੇ ਹੋਏ ਆ, ਔਰ ਉਹਦੇ ਮੁੰਡੇ ਨੂੰ ਜਿਹੜਾ ਜੀ ਉਹ ਨਾਲ ਦੀ ਨਾਲ ਪੁਚਕਾਰਿਆ ਵੀ ਜਾ ਰਿਹਾ ਵੀ ਜੇ ਜਥੇਦਾਰ ਬੋਲਿਆ
ਤੇ ਉਹ ਮੁੰਡਾ ਆਪੇ ਉਹਨੂੰ ਜਿਹੜਾ ਜੀ ਉਹ ਚੁੱਪ ਕਰਾ ਲੂਗਾ। ਜਿਹੜਾ ਇੱਕ ਹੋਰ ਜਗਦੇਵ ਸਿੰਘ ਤਲਵੰਡੀ ਜਿਹੜੇ ਕਿਸੇ ਟਾਈਮ ਉਹ ਵੀ ਬੋਲਣ ਵਾਲੇ ਨੇਤਾਵਾਂ ਦੇ ਵਿੱਚੋਂ ਰਹੇ ਆ, ਉਹਨਾਂ ਦਾ ਇੱਕ ਜਿਹੜਾ ਮੁੰਡਾ ਰਣਜੀਤ ਸਿੰਘ ਤਲਵੰਡੀ, ਉਹ ਜਦੋਂ ਚੁੱਪ ਕਰਕੇ ਭਾਂਡੇ ਮਾਂਜ ਆਇਆ ਜਾ ਕੇ ਦਰਬਾਰ ਸਾਹਿਬ ਦੇ ਵਿੱਚ, ਤੇ ਜਥੇਦਾਰ ਨੂੰ ਇਹ ਵੀ ਕਿਹਾ ਆ ਕਿ ਐਵੇਂ ਹਲਕਾ ਇੰਚਾਰਜਾਂ ਨੂੰ ਸੱਦੀ ਜਾਂਦੇ ਆ, ਜਿਨ੍ਹਾਂ ਨੇ ਹੁਕਮ ਦਿੱਤੇ ਸੀਗੇ ਸਰਸੇ ਵਾਲੇ ਦੇ ਕੋਲੇ ਜਾ ਕੇ ਵੋਟਾਂ ਲੈਣ ਦੇ, ਉਹਨਾਂ ਨੂੰ ਸੱਦੋ। ਤਾਂ ਕੀਤਾ ਕੀ ਗਿਆ ਕਿ ਰਣਜੀਤ ਸਿੰਘ ਤਲਵੰਡੀ ਜਿਹੜਾ ਸੀਗਾ ਜੀ, ਪਹਿਲਾਂ ਤਾਂ ਉਹਨੂੰ ਜਿਹੜਾ ਸੀ ਇੱਕ ਅਹੁਦਾ ਦਿੱਤਾ ਗਿਆ। ਜਦੋਂ ਉਹ ਅਹੁਦੇ ਤੋਂ ਬਾਅਦ, ਕਿਉਂਕਿ ਉਹ ਜਿਹੜਾ ਜੀ ਭਾਂਡੇ ਧੋਣ ਚਲੇ ਗਿਆ, ਪ੍ਰਕਰਮਾਂ ਦੀ ਸਫਾਈ ਜਿਹੜੀ ਸੀ ਉਹ ਕਰਨ ਚਲੇ ਗਿਆ, ਤੇ ਉਦੋਂ ਬਾਅਦ ਜਿਹੜਾ ਉਹਨਾਂ ਦਾ ਛੋਟਾ ਮੁੰਡਾ ਸੀ ਜਗਜੀਤ ਸਿੰਘ ਤਲਵੰਡੀ, ਉਹਦੀ ਲਾਟਰੀ ਕੱਢਤੀ ਵੀ ਜੇ ਉਹ ਬੋਲਦਾ ਤੇ ਉਹਦੇ ਤੋਂ ਹੇਠਾਂ ਵਾਲੇ ਨੂੰ ਜਿਹੜਾ ਜੀ ਨਾਲ ਜੋੜ ਲਓ, ਜਿਹਦੇ ਨਾਲ ਉਹ ਲੱਗੂਗਾ ਕਿ ਇਹ ਵੀ ਪਰਿਵਾਰ ਜਿਹੜਾ ਜੀ ਉਹ ਨਾਲ ਹੈ। ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਤਵਾ, ਸਿੰਘ ਅਜਨਾਲਾ, ਇਹ ਤਾਂ ਪਾਸੇ ਚਲੇ ਗਏ। ਇੱਕ ਅਜੇ ਮਾਝੇ ਦੇ ਵਿੱਚ ਇਹਨਾਂ ਕੋਲੇ ਵਿਕਟ ਹੈਗੀ ਆ, ਉਹ ਨਿਰਮਲ ਸਿੰਘ ਕਾਹਲੋਂ ਹੋਣਾ ਦੀ ਆ। ਪਿੱਛੇ ਜੇ ਨਿਰਮਲ ਸਿੰਘ ਕਾਹਲੋਂ ਹੋਰਾਂ ਨੇ ਵੀ ਕੁਝ ਜਿਹੜੇ ਜੀ ਤਿੱਖੇ ਰੌਂ ਦਿਖਾਏ ਸੀਗੇ, ਪਰ ਫਤਿਹਗੜ੍ਹ ਚੂੜੀਆਂ ਤੋਂ ਉਹਦੇ ਪੁੱਤ ਰਵੀ ਕਿਰਨ ਸਿੰਘ ਕਾਹਲੋਂ ਨੂੰ ਹਲਕਾ ਇੰਚਾਰਜ ਲਾਤਾ, ਤੇ ਉਦੋਂ ਬਾਅਦ ਉਹਨਾਂ ਦੀ ਸੁਰਵੀ ਜਿਹੜੀ ਜੀ ਉਹ ਮੱਠੀ ਪੈ ਗਈ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਲੰਗਾਹ ਦੇ ਪੁੱਤ ਨੂੰ ਹਲਕਾ ਡੇਰਾ ਬਾਬਾ ਨਾਨਕ ਦਾ ਹਲਕਾ ਇੰਚਾਰਜ ਲਾਉਣ ਦੀ ਤਿਆਰੀ ਆ, ਕਿ ਜੇ ਲੰਗਾਹ ਨਹੀਂ ਤਾਂ ਉਹਦਾ ਮੁੰਡਾ ਜਿਹੜਾ ਜੀ ਉਹਨੂੰ ਫਿੱਟ ਕਰ ਦਿੱਤਾ ਜਾਵੇ। ਔਰ ਇਸੇ ਤਰੀਕੇ ਦੇ ਨਾਲ ਬਟਾਲੇ ਤੋਂ ਵਿਧਾਇਕ ਜਿਹੜਾ ਸੁਖਦੇਵ ਸਿੰਘ ਲੋਧੀ ਨੰਗਲ ਆ, ਉਹਦੇ ਦੇ ਉੱਤੇ ਵੀ ਜਿਹੜੀ ਜੀ ਉਹ ਨਿਗਾਹ ਹੈ, ਉਹਦੇ ਮੁੰਡੇ ਨੂੰ ਜਿਹੜਾ ਜੀ ਉਹ ਨਾਲ ਤੋਰਿਆ ਜਾ ਰਿਹਾ, ਤਾਂ ਕਿ ਇਹ ਪਰਿਵਾਰ ਵੀ ਕਿਤੇ ਪਾਸੇ ਨਾ ਹੋਏ। ਇਹ ਪਰਿਵਾਰ ਪਾੜੋ ਤੇ ਰਾਜ ਕਰੋ ਜਿਹੜਾ ਜੀ, ਇਹ ਨਵੀਂ ਰਣਨੀਤੀ ਇਸ ਵੇਲੇ ਜਿਹੜੀ ਜੀ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਪਾਈ ਜਾ ਰਹੀ ਹੈ। ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ ਜੀ, ਇਹ ਆਉਂਦੇ ਦਿਨ ਦੱਸਣਗੇ। ਖਾਸ ਤੌਰ ਦੇ ਉੱਤੇ 19 ਦੀਆਂ ਲੋਕ ਸਭਾ ਨੇ ਬਹੁਤ ਕੁਛ ਜਿਹੜਾ ਜੀ ਉਹ ਦੱਸ ਦੇਣਾ। ਕੁਛ ਤਾਂ ਹੁੰਦੇ ਜੀ ਸਲਾਹਕਾਰ, ਕੁਛ ਹੁੰਦੇ ਆ ਸੁਆਹ ਖਿਲਾਰ। ਜੇ ਤਾਂ ਮਾਮਲਾ ਜਿਹੜਾ ਜੀ ਉਹ ਸਹੀ ਬਹਿ ਗਿਆ ਤਾਂ ਉਹ ਸਲਾਹਕਾਰ ਹੈ, ਨਹੀਂ ਤਾਂ ਫਿਰ ਸੁਆਹ ਖਿਲਾਰ ਨੇ। ਬਿਲਕੁਲ ਜੀ, ਇਹ ਸੁਖਬੀਰ ਬਾਦਲ ਦੀ ਗੱਲ ਕਰਦੇ ਹਾਂ, ਇਹਨੇ ਤਾਂ ਬਹੁਤ ਕੁਛ ਜਿਹੜਾ ਇੰਪਲੀਮੈਂਟ ਕੀਤਾ, ਯੂਥ ਨੂੰ ਪੜ੍ਹਨ ਨਹੀਂ ਦਿੱਤਾ, ਨਸ਼ਿਆਂ 'ਚ ਡੋਬ ਦਿੱਤਾ, ਪਤਾ ਨਹੀਂ ਕਿੱਥੋਂ ਕਿੱਥੋਂ ਇੱਦਾਂ ਦੀਆਂ ਕਲਾਸਾਂ ਪੜ੍ਹ ਕੇ ਆਇਆ ਹੋਇਆ। ਅਤੇ ਅੱਗੇ ਗੱਲ ਕਰਦੇ ਹਾਂ ਫਾਜ਼ਿਲਕਾ ਦੀ, ਇੱਕ ਚਪੜਾਸੀ ਦੀ ਅਸਾਮੀ ਦੇ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਅਰਜ਼ੀਆਂ ਆਈਆਂ। ਦੇਖੋ ਜੀ, ਐਕਚੁਅਲੀ ਬੇਸ਼ੱਕ ਸਿਆਸਤਦਾਨ ਤਾਂ ਖੁਦ ਨੂੰ ਮੈਂ ਵੀ ਚੌਂਕੀਦਾਰ ਦੱਸਣ ਦੇ ਵਿੱਚ ਜਿਹੜਾ ਜੀ ਉਹ ਰੁੱਝੇ ਹੋਏ ਆ। ਉਹਨਾਂ ਨੂੰ ਲੱਗਦਾ ਕਿ ਇਉਂ ਜਿਹੜਾ ਜੀ ਕਹਿ ਕੇ ਬੇਰੁਜ਼ਗਾਰੀ, ਨੋਟਬੰਦੀ, GST, ਨੌਕਰੀਆਂ ਦਾ ਮਾਮਲਾ, ਇਹ ਸਾਰਾ ਕੁਛ ਜਿਹੜਾ ਜੀ ਉਹ ਨੱਪਿਆ ਜਾ ਸਕਦਾ ਹੈ। ਪਰ ਜੇ ਕਿਸੇ ਨੇ ਇਹ ਦੇਖਣਾ ਹੋਵੇ ਕਿ ਕੀ ਹਾਲਾਤ ਹੈ, ਤਾਂ ਇੱਥੋਂ ਜਿਹੜਾ ਜੀ ਉਹ ਦੇਖੇ ਜਾ ਸਕਦੇ ਆ। ਇਹ ਬੇਰੁਜ਼ਗਾਰੀ ਜਿਹੜੀ ਹੈ ਜੀ ਉਹ ਨੌਜਵਾਨ ਤਬਕੇ ਨੂੰ ਕਿਵੇਂ ਘੁਣ ਵਾਂਗੂ ਜਿਹੜਾ ਉਹ ਖਾ ਰਹੀ ਹੈ। ਹਾਲਾਤ ਇਹ ਆ ਕਿ ਉੱਚ ਸਿੱਖਿਆ ਪ੍ਰਾਪਤ ਜਿਹੜੇ ਨੌਜਵਾਨ ਨੇ ਜੀ, ਉਹ ਸਫਾਈ ਕਰਮਚਾਰੀ, ਚਪੜਾਸੀ ਦੀ ਨੌਕਰੀ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਐਪਲੀਕੇਸ਼ਨਾਂ ਲਾ ਰਹੇ ਆ। ਹਰਿਆਣੇ ਦੇ ਵਿੱਚ ਗ੍ਰੇਡ 4 ਦੀ ਸ਼੍ਰੇਣੀ ਦੇ ਵਾਸਤੇ, ਕਲਾਸ 4 ਦੇ ਵਾਸਤੇ ਕਈ ਲੱਖ ਜਿਹੜੀਆਂ ਐਪਲੀਕੇਸ਼ਨਸ ਆ ਗਈਆਂ। ਇਹਦੇ ਵਿੱਚ ਉੱਚ ਸਿੱਖਿਆ, ਤਕਨੀਕੀ ਸਿੱਖਿਆ ਪ੍ਰਾਪਤ ਜਿਹੜੇ ਜੀ ਉਹ ਨੌਜਵਾਨ ਸ਼ਾਮਲ ਸੀਗੇ। ਫਾਜ਼ਿਲਕਾ ਡਿਸਟ੍ਰਿਕਟ ਕੋਰਟ ਤੇ ਕੰਪਲੈਕਸ ਦੇ ਵਿੱਚ ਚਪੜਾਸੀ ਦੇ 33 ਜਿਹੜੀਆਂ ਜੀ ਅਸਾਮੀਆਂ ਨਿਕਲੀਆਂ। ਇਹਦੀ ਭਰਤੀ ਦੇ ਵਾਸਤੇ 10,000 ਦੇ ਕਰੀਬ ਜਿਹੜੇ ਨੌਜਵਾਨ ਸੀ ਉਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ। ਵੈਸੇ ਇਹਦੇ ਵਾਸਤੇ 8ਵੀਂ ਪਾਸ ਜਿਹੜਾ ਜੀ ਉਹ ਰੱਖਿਆ ਗਿਆ ਸਿੱਖਿਆ ਜਿਹੜੀ। ਪਰ ਬੇਰੁਜ਼ਗਾਰੀ ਦਾ ਹਾਲਾਤ ਇਹ ਆ ਕਿ MA BEd ਡਿਪਲੋਮਾ ਹੋਲਡਰ ਜਿਹੜੇ ਜੀ ਉਹ ਚਪੜਾਸੀ ਬਣਨ ਦੇ ਵਾਸਤੇ ਐਪਲੀਕੇਸ਼ਨਾਂ ਲਾ ਰਹੇ ਆ। 5 ਮਾਰਚ ਤੱਕ ਐਪਲੀਕੇਸ਼ਨਾਂ ਮੰਗੀਆਂ ਗਈਆਂ ਸੀਗੀਆਂ। 18 ਮਾਰਚ ਤੋਂ ਇਹਦੇ ਇੰਟਰਵਿਊ ਜਿਹੜੇ ਆ ਜੀ ਉਹ ਚੱਲ ਰਹੇ ਆ। ਪਹਿਲੇ ਦਿਨ 2000, ਦੂਜੇ ਦਿਨ 1500, ਤੀਜੇ ਦਿਨ 1800 ਦੇ ਕਰੀਬ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੰਟਰਵਿਊ ਦੇ ਵਾਸਤੇ ਜਿਹੜਾ ਉਹ ਸੱਦਿਆ ਗਿਆ। ਚਪੜਾਸੀ ਦੇ ਅਹੁਦੇ ਦੇ ਵਾਸਤੇ ਪੰਜਾਬੀ ਬੋਲਣ ਤੇ 49 ਤੋਂ 10,600 ਰੁਪਏ ਤੱਕ ਦਾ ਪੇ ਗ੍ਰੇਡ ਜਿਹੜਾ ਜੀ ਹੈਗਾ। 33 ਅਹੁਦਿਆਂ ਦੇ ਵਾਸਤੇ 15 ਜਿਹੜੇ 33 ਦੇ ਵਿੱਚੋਂ 15 ਜਿਹੜੇ ਜੀ ਉਹ ਬਰਾਬਰ ਦੇ, 3 ਦੇ ਉੱਤੇ ਜਿਹੜਾ ਜੀ ਜਿਹੜੀ ਰੈਗੂਲਰ ਦੇ ਵਿੱਚੋਂ 3 ਦੇ ਉੱਤੇ SC, 3 ਦੇ ਉੱਤੇ BC ਤੇ 2 ਜਿਹੜੀਆਂ ਅਸਾਮੀਆਂ ਨੇ ਇਹ ਜਿਹੜੇ ਹੈਂਡੀਕੈਪ ਨੇ ਉਹਨਾਂ ਦੇ ਵਾਸਤੇ ਰੱਖੀਆਂ ਗਈਆਂ ਨੇ। ਕੋਰਟ ਦੇ ਵਿੱਚ DA, MA BEd ਕਰਨ ਵਾਲਾ ਜਿਹੜਾ ਜੀ ਇੱਕ ਕੀਤੀ ਹੋਈ ਟਾਹਲੀਵਾਲ ਦਾ ਮਨੀਸ਼ ਕੁਮਾਰ, ਉਹ ਕਹਿੰਦਾ ਕਿ ਪੰਜਾਬ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਬੇਰੁਜ਼ਗਾਰਾਂ ਨੂੰ ਅਜੇ ਤੱਕ ਨੌਕਰੀ ਨਹੀਂ ਦਿੱਤੀ। ਉਹਨੂੰ ਨੌਕਰੀ ਦੀ ਸੂਚਨਾ ਮਿਲੀ
ਚਪੜਾਸੀ ਦੀ, ਤੇ ਉਹਨੇ ਇੱਥੇ ਅਪਲਾਈ ਕਰਤਾ। ਉਹ ਕਹਿੰਦਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਨੌਕਰੀ ਜਿਹੜੀ ਉਹ ਹੈ ਨਹੀਂ ਗੀ, ਜਿਹਦੇ ਕਰਕੇ ਉਹ ਕੋਸ਼ਿਸ਼ ਕਰ ਰਿਹਾ ਕਿ ਚਲੋ ਹਰਿਆਣੇ ਦੇ ਵਿੱਚ ਹੀ ਮਿਲ ਜਾਵੇ। ਬੇਰੀਵਾਲਾ ਦਾ ਇੱਕ ਜਿਹੜਾ ਮਲਕੀਤ ਸਿੰਘ ਆ, ਉਹ ਕਹਿੰਦਾ ਉਹਨੇ BCA ਕੀਤੀ ਹੋਈ ਆ, ਇਹਦੇ ਵਾਸਤੇ ਉਹਨੇ ਅਪਲਾਈ ਕੀਤਾ। ਉਹ ਕਹਿੰਦਾ ਕਿ ਮੈਨੂੰ ਨਹੀਂ ਸੀ ਪਤਾ ਕਿ 33 ਸਿਰਫ ਅਸਾਮੀਆਂ ਨੇ, ਉਹਦੇ ਵਾਸਤੇ ਇੰਨੀਆਂ ਐਪਲੀਕੇਸ਼ਨ ਜਿਹੜੀਆਂ ਦੀ ਉਹ ਆ ਜਾਣਗੀਆਂ। ਉਹ ਫਿਰ ਵੀ ਆਸ ਕਰਦਾ ਹੈ ਕਿ ਜੇ ਚਪੜਾਸੀ ਦੀ ਉਹਨੂੰ ਨੌਕਰੀ ਮਿਲ ਗਈ ਤੇ ਉਹਦੀ ਕਿਸਮਤ ਜਿਹੜੀ ਆ ਉਹ ਖੁੱਲ ਜਾਊਗੀ। ਇਲੈਕਟ੍ਰੋਨਿਕਸ ਦਾ ਡਿਪਲੋਮਾ ਕੀਤਾ ਹੋਇਆ ਇੱਕ ਜਿਹੜਾ ਵੀ, ਉਹ ਕਹਿੰਦਾ ਕਿ ਮੈਨੂੰ ਨੌਕਰੀ ਨਹੀਂ ਮਿਲੀ। ਨੌਕਰੀਆਂ ਦੇ ਬਾਰੇ ਦੇ ਵਿੱਚ ਜਦੋਂ ਪਤਾ ਚੱਲਿਆ ਤੇ ਉਹਨੇ ਵੀ ਇੱਥੇ ਐਪਲੀਕੇਸ਼ਨ ਜਿਹੜੀ ਵੀ ਉਹ ਲਾਤੀ। ਉਹ ਕਹਿੰਦਾ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਮੇਰੀ ਤਾਂ ਐਜੂਕੇਸ਼ਨ ਬਹੁਤ ਥੋੜ੍ਹੀ ਆ ਉਹਨਾਂ ਦੇ ਮੁਕਾਬਲੇ, ਜਿਨ੍ਹਾਂ ਲੋਕਾਂ ਨੇ ਇੱਥੇ ਆ ਕੇ ਜਿਹੜਾ ਵੀ ਉਹ ਅਪਲਾਈ ਕੀਤਾ ਹੋਇਆ। ਇਹ ਹਾਲਾਤ ਨੇ ਜਿਹੜੀ ਗਰਾਊਂਡ ਰਿਐਲਿਟੀ ਦੇ ਉੱਤੇ। ਹਾਂ, ਜਿਹੜੇ ਰਾਜਨੀਤਿਕ ਲੋਕ ਨੇ ਜੀ, ਉਹ ਜ਼ਰੂਰ ਹਰੀਆਂ ਐਨਕਾਂ ਲਾਈ ਫਿਰਦੇ ਆ ਜੀ ਸਾਰਾ ਕੁਝ ਹਰਾ ਹੀ ਹਰਾ। ਬਿਲਕੁਲ ਜੀ, ਉਸੇ ਦੇ ਨਾਲ ਸਾਰੇ ਪਰਿਵਾਰ ਨੂੰ ਨੌਕਰੀਆਂ ਮਿਲ ਰਹੀਆਂ, ਨਾਲੇ ਪੰਜਾਬ ਦੀਆਂ ਨੌਕਰੀਆਂ ਤੋਂ ਬਾਹਰੋਂ ਲਿਆ ਕੇ ਬੰਦੇ ਫਿੱਟ ਕੀਤੇ ਗਏ ਆ। ਇਹ ਹਾਲਾਤ ਆ ਪੰਜਾਬ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।